ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸੋਤਰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 19 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਨਾਟੋ ਦੇ ਮੈਂਬਰਸ ਹੈਗੇ ਆ, ਉਹਨਾਂ ਨੇ ਇਕੱਠੇ ਹੋ ਕੇ ਸਟੇਟਮੈਂਟ ਤਾਂ ਜਾਰੀ ਕੀਤੀ ਹੈਗੀ ਆ ਵੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਗ੍ਰੀਨਲੈਂਡ ਦੇ ਉੱਤੇ ਅਸੀਂ ਕਬਜ਼ਾ ਕਰਾਂਗੇ, ਚਾਹੇ ਉਹਨੂੰ ਖਰੀਦੀਏ ਜਾਂ ਉਹਨੂੰ ਕਿਸੇ ਬਾਈ ਫੋਰਸ। ਸੋ ਕੁਝ ਕੁ ਮੁਲਕਾਂ ਨੇ ਆਲਰੇਡੀ ਆਪਣੀਆਂ ਜਿਹੜੀਆਂ ਫੌਜਾਂ ਦੇ ਬੰਦੇ ਆ ਉੱਥੇ ਥੋੜ੍ਹੇ ਉਹ ਭੇਜਣੇ ਵੀ ਸ਼ੁਰੂ ਕਰ ਦਿੱਤੇ, ਪਰ ਇਟਲੀ ਵਾਲਿਆਂ ਨੇ ਨਾ ਕਰਤੀ। ਇਟਲੀ ਵਾਲੇ ਕਹਿੰਦੇ ਵੀ ਅਸੀਂ ਨਹੀਂ ਜਾਣਾ ਹੈਗਾ। ਤੇ ਜਰਮਨ ਤੋਂ ਵੀ ਜਾ ਰਹੇ ਹੈਗੇ ਆ, ਪਰ ਜਰਮਨ ਵਾਲੇ ਵੀ ਐਗਜ਼ਿਟ ਕਰ ਗਏ ਗ੍ਰੀਨਲੈਂਡ ਨੂੰ। ਸੋ ਫਰਾਂਸ ਨੇ ਉੱਥੇ ਭੇਜੇ ਸੀ, ਇੰਗਲੈਂਡ ਵਾਲਿਆਂ ਨੇ ਭੇਜੇ ਸੀਗੇ, ਤੇ ਕਹਿੰਦੇ ਭਈ ਇੱਕ ਆਪਰੇਸ਼ਨ ਆਰਕਟਿਕ ਇੰਡੋਰੈਂਸ, ਇਸ ਨੂੰ ਜਿਹੜਾ ਇਸ ਦੇ ਤਹਿਤ ਜੋ ਗ੍ਰੀਨਲੈਂਡ ਨੂੰ ਬਚਾਉਣ ਦੇ ਲਈ ਜਿਹੜੇ ਮੁਲਕ ਆ ਉਹ ਉੱਥੇ ਕੋਸ਼ਿਸ਼ ਕਰ ਰਹੇ ਹੈਗੇ ਆ। ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ UNO ਦੇ ਹੈੱਡ ਨੂੰ ਚਿੱਠੀ ਲਿਖੀ ਆ, ਉਸ ਤੋਂ ਬਾਅਦ ਇਹ ਸਾਰਾ ਕੁਛ ਜਿੱਦਾਂ ਤੇਜ਼ੀ ਦੇ ਨਾਲ ਹੋ ਰਿਹਾ ਹੈਗਾ। ਹਾਲਾਂਕਿ ਅੱਜ ਵੀ ਮਾਰਟਨ ਲੂਥਰ ਕਿੰਗ ਜੂਨੀਅਰ ਹੋਣਾ ਦਾ ਜਨਮ ਦਿਨ ਆ, ਉਹਦੇ ਸੰਬੰਧ ਦੇ ਵਿੱਚ ਵੀ ਪੂਰੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਵੀ ਹੋਏ ਆ ਬਹੁਤ ਜਗ੍ਹਾ ਦੇ ਉੱਤੇ। ਤੇ 56,000 ਲੋਕਾਂ ਦੀ ਪੋਪੂਲੇਸ਼ਨ ਵਾਲਾ ਇਹ ਮੁਲਕ ਆ ਗ੍ਰੀਨਲੈਂਡ। ਏਰੀਆ ਇਹਦਾ ਬਹੁਤ ਵੱਡਾ ਹੈ, ਪਰ 56,000 ਸਾਰੇ ਲੋਕ ਹੈਗੇ ਆ। ਤੇ ਉੱਥੇ ਵੀ ਜਿਹੜੇ ਪਿਛਲੇ ਵੀਕਐਂਡ ਦੇ ਦੌਰਾਨ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਹੋਇਆ ਸੀ ਵੀ ਅਸੀਂ ਜਿਹੜੇ ਆ ਅਮਰੀਕਾ ਦੇ ਨਾਲ ਨਹੀਂ ਮਿਲਣਾ ਚਾਹੁੰਦੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਿਨਿਆਪੋਲਿਸ ਦੇ ਵਿੱਚ, ਮਿਨੀਸੋਟਾ ਦੇ ਵਿੱਚ, ਇਨਫੈਕਟ ਸੂਬੇ ਦੇ ਵਿੱਚ ਇਸ ਟਾਈਮ ਉਹਨਾਂ ਪ੍ਰੋਟੈਸਟਰਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਆ ਜਿਨ੍ਹਾਂ ਨੇ ਇੱਕ ਚਰਚ ਦੀ ਸਰਵਿਸ ਨੂੰ ਇੰਟਰਪਟ ਕੀਤਾ ਸੀਗਾ। ਕਹਿੰਦੇ ਵੀ ਆਈਸ ਦੇ ਅਧਿਕਾਰੀ ਨੂੰ ਉਹਨਾਂ ਦੇ ਪ੍ਰੋਟੈਸਟਰਸ ਦੇ ਦੁਆਰਾ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਸੀਗਾ। ਕੱਲ੍ਹ ਜਿਹੜਾ ਐਤਵਾਰ ਦੀ ਜਿਹੜੀ ਮਾਰਨਿੰਗ ਆ, ਚਰਚ ਸਰਵਿਸ ਜਿਹੜੀ ਟਵਿਨ ਸਿਟੀਜ਼ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਪ੍ਰੋਟੈਸਟਰਸ ਦੇ ਦੁਆਰਾ ਇੰਟਰਪਟ ਜਿਹੜੀ ਉਹ ਕਰ ਦਿੱਤੀ, ਉਸ ਦੇ ਵਿੱਚ ਖਲਲ ਪਾਇਆ ਗਿਆ ਹੈਗਾ ਆ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਕੱਲ੍ਹ ਹੀ ਜਿਹੜਾ ਉਹ ਪੋਸਟ ਕੀਤਾ ਸੀ, ਕਹਿੰਦੇ ਵੀ ਲਾ ਇਨਫੋਰਸਮੈਂਟ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਹਮਲਾ ਆ, ਇੰਟੀਮੀਡੇਸ਼ਨ ਜਿਹੜੀ ਕ੍ਰਿਸਚੀਅਨਸ ਦੀ ਆ, ਉਸ ਦੇ ਉਲਟ ਫੁੱਲ ਫੋਰਸ ਆਫ ਫੈਡਰਲ ਲਾ ਜਿਹੜੀ ਉਹ ਤੁਹਾਨੂੰ ਨਜ਼ਰ ਆਵੇਗੀ। ਸੋ ਆਈਸ ਆਊਟ ਪ੍ਰੋਟੈਸਟਰਸ ਜਿਹੜੇ ਆ ਉਹਨਾਂ ਨੇ ਸ਼ਾਊਟ ਕੀਤਾ। ਕਹਿੰਦੇ ਵੀ ਜਿਹੜੇ ਉੱਥੇ ਦਾ ਮੇਨ ਪੈਸਟਰ ਸੀਗਾ, ਲੀਡ ਪੈਸਟਰ ਸੀਗਾ, ਤੇ ਨਾਲ ਜਿਹੜੇ ਉੱਥੇ ਸਾਥੀ ਸੀਗੇ, ਉਹਨਾਂ ਨੇ ਇਹਨਾਂ ਪ੍ਰੋਟੈਸਟਰਸ ਨੂੰ ਫਿਰ ਅੱਗੋਂ ਕਨਫਰੰਟ ਜਿਹੜਾ ਉਹ ਕੀਤਾ। ਕਹਿੰਦੇ ਵੀ ਇੱਥੇ ਰੱਬ ਦਾ ਨਾਂ ਜਿਹੜਾ ਉਹ ਲਿਆ ਜਾਂਦਾ, ਤੁਸੀਂ ਇੱਦਾਂ ਦਾ ਜਿਹੜਾ ਖਲਲ ਆ ਉਹ ਇੱਥੇ ਨਾ ਜਿਹੜਾ ਉਹ ਪਾਇਆ ਜਾਵੇ। ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਢਿੱਲੋਂ ਉਹਨਾਂ ਨੇ ਅਨਾਊਂਸ ਕੀਤਾ ਵੀ ਜਿਹੜੀ ਇਨਵੈਸਟੀਗੇਸ਼ਨ ਉਹ ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਐਲਾਨ ਕਰ ਦਿੱਤੀ ਵੀ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਟੈਸਟਰਸ ਦੀ ਕੀਤੀ ਜਿਹੜੀ ਉਹ ਜਾਵੇਗੀ। ਵੀ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਹਾਊਸ ਆਫ ਵਰਸ਼ਿਪ ਦੇ ਵਿੱਚ ਤੇ ਜਿਹੜੇ ਕ੍ਰਿਸਚੀਅਨ ਵਰਸ਼ਿਪਰਸ ਆ ਉਹਨਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਆਪਣੀ ਰਿਲੀਜੀਅਸ ਕੰਮ ਕਰਨ ਦੇ ਵਿੱਚ ਜਿਹੜਾ ਖਲਲ ਆ ਉਹ ਪਾਇਆ ਗਿਆ। ਉਹਨਾਂ ਨੇ ਇੱਕ ਫੇਸ ਐਕਟ ਨੂੰ ਵੀ ਜਿਹੜਾ ਉਹ ਸਾਈਟ ਕੀਤਾ ਹੈਗਾ ਆ। ਫਸਟ ਅਮੈਂਡਮੈਂਟ ਰਾਈਟ ਆਫ ਰਿਲੀਜੀਅਸ ਫਰੀडम ਐਟ ਦਾ ਪਲੇਸ ਆਫ ਰਿਲੀਜੀਅਸ ਵਰਸ਼ਿਪ। ਕਹਿੰਦੇ ਵੀ ਇਹ ਐਕਸਰਸਾਈਜ਼ ਕਰ ਰਹੇ ਸੀਗੇ ਲੋਕ ਜਦ ਇਹਨਾਂ ਪ੍ਰੋਟੈਸਟਰਸ ਨੇ ਇਸ ਦੇ ਵਿੱਚ ਆ ਕੇ
ਖਲਲ ਜਿਹੜਾ ਉਹ ਪਾਇਆ ਹੈਗਾ ਆ। ਡਿਪਟੀ ਅਟਾਰਨੀ ਜਨਰਲ ਟੌਡ ਬਲੈਂਚ ਉਹਨਾਂ ਨੇ ਫੌਕਸ ਨਿਊਜ਼ ਨੂੰ ਅੱਜ ਜਿਹੜਾ ਉਹ ਦੱਸਿਆ ਵੀ ਜਸਟਿਸ ਡਿਪਾਰਟਮੈਂਟ ਜਿਹੜਾ ਸਿਵਲ ਰਾਈਟਸ ਡਿਵੀਜ਼ਨ ਆ, ਉਹਨਾਂ ਨੇ ਆਪਣੇ ਜਿਹੜੇ ਐਕਸਪਰਟ ਆ ਆਲਰੇਡੀ ਮਿਨਿਆਪੋਲਿਸ ਦੇ ਵਿੱਚ ਇਸ ਮਾਮਲੇ ਦੀ ਜਾਂਚ ਕਰਨ ਦੇ ਲਈ ਘੱਲ ਦਿੱਤੇ ਆ। ਇਸ ਮਾਮਲੇ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ FBI ਵੀ ਹੁਣ ਇਨਵੋਲਵ ਹੋ ਕੇ ਇਹ ਜਾਂਚ ਨੂੰ ਅੱਗੇ ਵਧਾ ਰਹੀ ਹੈਗੀ ਆ। ਮਾਰਟਨ ਲੂਥਰ ਕਿੰਗ ਉਹਨਾਂ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਅੱਜ ਫਿਲਡੈਲਫੀਆ ਦੇ ਵਿੱਚ ਵੀ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਆ। ਉਹਦੇ ਵਿੱਚ US ਕਸਟਮ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਉਹਨਾਂ ਦੇ ਅਗੇਂਸਟ ਵੀ ਜਿਹੜੇ ਪ੍ਰੋਟੈਸਟ ਹੋਏ ਆ, ਖਾਸ ਕਰਕੇ ਜੋ ਰੀਨੇ ਗੁੱਡ ਆ ਜਿਸ ਬੀਬੀ ਨੂੰ ਇਮੀਗ੍ਰੇਸ਼ਨ ਏਜੰਟਸ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਪੈਨਸਿਲਵੇਨੀਆ ਸਟੇਟ ਦੇ ਸੈਨੇਟਰ ਆਰਟ ਹੇਬੋਰਡ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰੇ ਆਈਸ ਦੇ ਆਫੀਸਰਸ ਨੂੰ ਇਹ ਕਹਿ ਰਹੇ ਹਾਂ ਵੀ ਇਹ ਕਿੰਗਸ ਦਾ ਟ੍ਰੈਡੀਸ਼ਨ ਨਹੀਂ ਹੈਗਾ, ਨੌਨ ਵਾਇਲੈਂਸ ਤੇ ਕਨਫਰੰਟੇਸ਼ਨ ਅਸੀਂ ਨਹੀਂ ਚਾਹੁੰਦੇ ਹੈਗੇ, ਪਰ ਤੁਸੀਂ ਜਿਹੜਾ ਆ ਇਹ ਕੰਮ ਨਾ ਕਰੋ ਜੋ ਲੋਕਾਂ ਨੂੰ ਧੱਕੇ ਦੇ ਨਾਲ ਜਿਹੜਾ ਆ ਉਹ ਫੜ ਰਹੇ ਹੋ। ਕਿਉਂਕਿ ਹੁਣ ਤਾਂ ਇਹ ਵੀ ਖਬਰਾਂ ਆ ਰਹੀਆਂ ਵੀ ਸਕੂਲਾਂ ਦੇ ਲਾਗੇ ਵੀ, ਚਰਚ ਦੇ ਲਾਗੇ ਵੀ, ਰੈਸਟੋਰੈਂਟਾਂ 'ਚ ਬਹੁਤ ਜਗ੍ਹਾ ਦੇ ਉੱਤੇ ਆਈਸ ਵਾਲਿਆਂ ਨੇ ਮਿਨਿਆਪੋਲਿਸ ਲੋਕਾਂ ਨੂੰ ਫੜਿਆ ਹੈਗਾ। ਤਾਂ ਇੱਕ ਨਿਊਜ਼ ਮੈਂ ਪੜ੍ਹ ਰਿਹਾ ਸੀ, ਕਹਿੰਦੇ 10,000 ਦੇ ਕਰੀਬ ਜੋ ਲੋਕ ਆ ਮਿਨਿਆਪੋਲਿਸ 'ਚ ਰਹਿਣ ਵਾਲੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆ ਉਹ ਆਈਸ ਵੱਲੋਂ ਫੜ ਲਿਆ ਗਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਉਸ ਖਬਰ ਦੇ ਵੱਲ ਨੂੰ ਜਿਹੜਾ ਉਹ ਵੱਧਦੇ ਆ। ਫਰਾਂਸ ਨੇ ਟਰੰਪ ਹੋਣਾ ਦੇ ਜਿਹੜੇ ਗਾਜ਼ਾ ਪੀਸ ਬੋਰਡ ਆ ਉਸ ਦੀ ਇਨਵੀਟੇਸ਼ਨ ਨੂੰ ਠਕਰਾ ਦਿੱਤਾ ਹੈਗਾ ਆ। ਫਰਾਂਸ ਵਾਲੇ ਇਹ ਮੰਨ ਰਹੇ ਆ, ਕਹਿੰਦੇ ਵੀ ਜਿਹੜਾ ਟਰੰਪ ਹੋਣਾ ਦੇ ਦੁਆਰਾ ਜਿਹੜਾ ਬੋਰਡ ਆਫ ਪੀਸ ਬਣਾਇਆ ਜਾ ਰਿਹਾ ਹੈ ਕਿਤੇ ਨਾ ਕਿਤੇ UN ਨੂੰ ਖੁੱਡੇ ਲਾਈਨ ਲਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਆ। ਸੋ ਯੂਰਪ ਦੇ ਮੁਲਕ ਜਿੱਦਾਂ ਕਈ ਜਿਹੜੇ ਉਹ ਨਾਲ ਵੀ ਲੜ ਸਕਦੇ ਆ, ਕਈ ਜਿਹੜੇ ਇਸ ਦੇ ਵਿਰੋਧ ਦੇ ਵਿੱਚ ਵੀ ਜਿਹੜੇ ਉਹ ਜਾ ਸਕਦੇ ਆ, ਪਰ ਯੂਰਪ ਵਾਲਿਆਂ ਨੂੰ ਇਹ ਹੁਣ ਨਜ਼ਰ ਜਿਹੜਾ ਆ ਰਿਹਾ ਵੀ ਟਰੰਪ ਹੁਣੀ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਡੈਫੀਨੇਟਲੀ ਜਿਹੜਾ ਉਹ ਚਲਾਉਣਾ ਚਾਹੁੰਦੇ ਨੇ। ਕਹਿੰਦੇ ਵੀ ਇਸ ਟਾਈਮ ਕਨਫਿਊਜ਼ਨ ਤੇ ਕੰਟਰੋਵਰਸੀ ਕਈ ਮਾਮਲਿਆਂ ਦੇ ਵਿੱਚ ਇਸ ਬੋਰਡ ਆਫ ਪੀਸ ਨੂੰ ਲੈ ਕੇ ਬਣੀ ਪਈ ਆ। ਪੁਤਿਨ ਨੂੰ ਵੀ ਇਸ ਬੋਰਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜਾ ਆ ਨਿਯੋਤਾ ਇੱਕ ਹਿਸਾਬ ਦੇ ਨਾਲ ਭੇਜ ਦਿੱਤਾ ਗਿਆ ਆ। ਜਿੱਦਾਂ ਸਵੇਰੇ ਵੀ ਦੱਸਿਆ ਸੀਗਾ ਵੀ ਇਸ ਬੋਰਡ ਦੇ ਮੈਂਬਰ ਬਣਨ ਦੇ ਲਈ $1 ਬਿਲੀਅਨ ਦੀ ਮੰਗ ਨੇਸ਼ਨਸ ਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ ਕਈ ਮੁਲਕ ਉਹ ਇਸ ਦੇ ਵਿੱਚ ਹਾਮੀ ਵੀ ਜਿਹੜੀ ਉਹ ਨਾਲ ਦੇ ਨਾਲ ਭਰਨ ਨੂੰ ਰੈਡੀ ਜਿਹੜੇ ਉਹ ਹੈਗੇ ਆ। ਸੋ ਪਰ ਅੱਜ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜਿਹੜੀ ਆਫਰ ਆ ਨਿਯੋਤਾ ਆ ਉਸ ਨੂੰ ਠੁਕਰਾ ਦਿੱਤਾ ਆ ਵੀ ਬੋਰਡ ਆਫ ਪੀਸ ਦੇ ਵਿੱਚ ਉਹ ਜੁਆਇਨ ਨਹੀਂ ਕਰਨਗੇ। ਇਹ ਬੋਰਡ ਆਫ ਪੀਸ ਦੇ ਵਿੱਚ ਆਲਰੇਡੀ ਇੱਕ ਅਜੇ ਸਿੰਘ ਬੰਗਾ ਜਿਹੜੇ IMF ਦੇ ਚੀਫ ਵੀ ਆ ਤੇ ਸਿੱਖ ਨੇ, ਉਹਨਾਂ ਨੂੰ ਆਲਰੇਡੀ ਇਸ ਦੇ ਵਿੱਚ ਥਾਂ ਦਿੱਤੀ ਗਈ ਹੈਗੀ ਆ। ਇਸ ਬੋਰਡ ਆਫ ਪੀਸ ਦਾ ਇਹੀ ਮਕਸਦ ਰਹਿਣ ਵਾਲਾ ਆ ਭਵਿੱਖ ਦੇ ਵਿੱਚ ਵੀ ਗਾਜ਼ਾ ਦੇ ਲਈ ਅਗਲੇ ਕਦਮ ਕੀ ਜਿਹੜੇ ਆ ਉਹ ਹੋ ਸਕਦੇ ਆ ਜਦ ਉਹ ਇਸ ਮੌਕੇ ਪਾਈਲ ਆਫ ਰਬਲਸ ਬਣ ਚੁੱਕਾ ਆ। ਜੀ ਅਗਲੀ ਖਬਰ ਵੱਲ ਚਲੀਏ। ਇੱਕ 28 ਸਾਲਾਂ ਦਾ ਵਰਕਰ ਜੋ ਆ ਉਸ ਦੀ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਮੌਤ ਹੋ ਗਈ ਹੈਗੀ ਆ। ਵਰਕਰ ਦਾ ਨਾਮ ਜੌਨ ਲਿਕਿਆਂਗਾ ਕਰਕੇ ਦੱਸਿਆ ਗਿਆ, ਜੋ ਸੈਨ ਮਟੇਓ ਕਾਉਂਟੀ ਦੇ ਕਾਰਨਰ ਆਫਿਸ ਵੱਲੋਂ ਜਾਰੀ ਕੀਤਾ ਗਿਆ ਹੈਗਾ। ਕਹਿੰਦੇ ਵੀ ਮੌਤ ਦੇ ਸਮੇਂ ਦੇ ਉੱਤੇ ਲਿਕਿਆਂਗਾ ਜੋ ਆ ਉਹ ਦੁਬਈ ਨੈਸ਼ਨਲ 에ਅਰ ਟਰੈਵਲ ਏਜੰਸੀ ਦੇ ਲਈ ਕੰਮ ਕਰਦਾ ਸੀ ਦਿਨਾਤਾ ਕਰਕੇ, ਤੇ ਇਹ ਐਮਰਾਟੀ 에ਅਰਪੋਰਟ ਸਰਵਿਸ ਪ੍ਰੋਵਾਈਡਰ ਹੈਗਾ ਆ। 7 ਵਜੇ ਦੇ ਕਰੀਬ ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਨੇ ਰਿਸਪੌਂਡ ਕੀਤਾ। ਇੱਕ ਵਹੀਕਲ ਸਰਵਿਸ ਰੋਡ ਜਿਹੜੀ ਸੀਗੀ ਟਰਮੀਨਲ 3 ਤੇ ਇੰਟਰਨੈਸ਼ਨਲ ਟਰਮੀਨਲ ਬੋਰਡਿੰਗ ਏਰੀਆ G ਦੇ ਵਿਚਾਲੇ, ਤੇ ਉੱਥੇ ਕਹਿੰਦੇ ਸੀ ਵੀ ਇੱਕੋ ਇੱਕ ਕਾਰ ਸੀ ਉਹ ਐਕਸੀਡੈਂਟ 'ਚ ਇਨਵੋਲਵ ਸੀ, ਤੇ ਜੋ ਲਕਿਆਂਗਾ ਜੋ ਸੀ ਉਹ ਕਾਰਗੋ ਪੈਲਟ ਦੇ ਅੰਡਰ ਆਇਆ ਹੋਇਆ ਸੀਗਾ। ਸੋ ਕੋਈ ਹੋਰ ਵਹੀਕਲ ਇਹਦੇ ਵਿੱਚ ਇਨਵੋਲਵ ਨਹੀਂ ਸੀ। ਸੈਨ ਫਰਾਂਸਿਸਕੋ 에ਅਰਪੋਰਟ ਦੇ ਸਪੋਕਸਪਰਸਨ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਹੈ ਭਈ ਅਸੀਂ ਆਪਣੀ ਅਥਾਰਟੀਜ਼ ਦੇ ਤਹਿਤ ਜੋ ਕੁਝ ਵੀ ਸਰਕਮਸਟੈਂਸਸ ਹੋਈਆਂ ਉਹ ਸਾਰਾ ਕੁਝ ਜਿਹੜਾ ਆ ਉਹ ਪੁਲਿਸ ਨੂੰ ਤੇ ਲਕਿਆਂਗਾ ਜੋ ਆ ਉਸ ਦੀ ਫੈਮਿਲੀ ਨੂੰ ਰਿਪੋਰਟ ਕਰ ਦਿੱਤਾ ਹੈਗਾ। ਜੀ ਅਮਰੀਕਾ ਦੇ ਦੁਆਰਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ 39 ਅਜਿਹੇ ਮੁਲਕ ਨੇ ਜਿਨ੍ਹਾਂ ਦੇ ਵਿੱਚੋਂ ਹਰ ਤਰੀਕੇ ਦਾ ਟਰੈਵਲ ਆ ਉਸ ਨੂੰ ਬੈਨ ਕੀਤਾ ਗਿਆ ਹੋਇਆ ਵੀ ਉਹਨਾਂ ਮੁਲਕਾਂ ਦੇ ਲੋਕ ਇੱਥੇ ਆ ਨਹੀਂ ਸਕਦੇ, ਤੇ 75 ਕੁੱਲ ਮੁਲਕ ਨੇ ਜਿਨ੍ਹਾਂ ਦੀ ਵੀਜ਼ਾ ਪ੍ਰੋਸੈਸਿੰਗ ਆ ਉਸ ਨੂੰ ਸਸਪੈਂਡ ਕੀਤਾ ਹੋਇਆ ਆ।
ਹੁਣ ਇਸ ਦੀ ਜਵਾਬੀ ਕਾਰਵਾਈ ਕਰਦੇ ਹੋਏ ਕਈ ਮੁਲਕ ਆਪਣੇ ਪੱਧਰ ਦੇ ਉੱਤੇ ਫੈਸਲਾ ਲੈ ਰਹੇ ਨੇ। ਉਹ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਵੀਜ਼ਾ ਇਸ਼ੂ ਕਰਨ ਦੇ ਉੱਤੇ ਰੋਕ ਲਾ ਰਹੇ ਨੇ। ਅਫਰੀਕਨ ਮੁਲਕ ਚੈਡ, ਨਾਈਜਰ, ਬੁਰਕੀਨਾ ਫਾਸੋ ਤੇ ਹੁਣ ਮਾਲੀ ਕਹਿੰਦੇ ਆ, ਇਹਨਾਂ ਸਾਰਿਆਂ ਨੇ ਅਮਰੀਕਨ ਲੋਕਾਂ ਨੂੰ ਜਿਹੜੇ ਵੀਜ਼ੇ ਉਸ ਮੁਲਕ ਦੇ ਵਿੱਚ ਜੋ ਇਸ਼ੂ ਕੀਤੇ ਜਾਂਦੇ ਆ ਜਾਣ ਦੇ ਲਈ, ਉਹਨਾਂ ਨੂੰ ਰੋਕ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇਹ ਜਵਾਬੀ ਕਾਰਵਾਈ ਆ, ਰੈਸੀਪ੍ਰੋਕਲ ਮੂਵ ਆ, ਜੋ ਉਹਨਾਂ ਦੇ ਨਾਗਰਿਕਾਂ ਦੇ ਨਾਲ ਹੋ ਰਿਹਾ ਆ, ਅਸੀਂ ਅਮਰੀਕਾ ਦੇ ਨਾਗਰਿਕਾਂ ਦੇ ਨਾਲ ਵੀ ਇਹੀ ਕਰਾਂਗੇ। ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਮਾਲੀ ਜਿਹੜਾ ਮੁਲਕ ਆ, ਉਹਨਾਂ ਦੀ ਮਿਨਿਸਟਰ ਆਫ ਫੋਰਨ ਅਫੇਅਰਸ ਇੰਟਰਨੈਸ਼ਨਲ ਕੋਆਪਰੇਸ਼ਨ ਨੇ ਸਟੇਟਮੈਂਟ ਜਾਰੀ ਜਿਹੜੀ ਉਹ ਕੀਤੀ ਸੀ। ਕਹਿੰਦੇ ਵੀ ਮਾਲੀਅਨ ਸਿਟੀਜ਼ਨਸ ਦੇ ਨਾਲ ਯੂਐਸ ਦੇ ਵਿੱਚ ਐਂਟਰ ਕਰਨ ਦੇ ਉੱਤੇ ਜੋ ਰੋਕਾਂ, ਕੰਡੀਸ਼ਨਸ ਤੇ ਰਿਕੁਆਇਰਮੈਂਟਸ ਲਾਈਆਂ ਗਈਆਂ ਆ, ਉਹ ਸੇਮ ਰਿਕੁਆਇਰਮੈਂਟਸ ਤੇ ਕੰਡੀਸ਼ਨਸ ਅਮਰੀਕਨ ਲੋਕਾਂ ਦੇ ਉੱਤੇ ਇਸ ਮੁਲਕ ਦੇ ਵਿੱਚ ਆਉਣ ਦੇ ਲਈ ਲਾਈਆਂ ਜਾਣਗੀਆਂ। ਪਾਕਿਸਤਾਨ ਵੀ ਇਹ 75 ਮੁਲਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਆ ਤੇ ਪਾਕਿਸਤਾਨ ਨੇ ਵੀ ਜਿਹੜੇ ਵੀਜ਼ਾ ਪ੍ਰਾਇਰ ਟੂ ਅਰਾਈਵਲ ਆ ਉਸ ਨੂੰ ਹੁਣ ਕੈਂਸਲ ਕਰ ਦਿੱਤਾ ਆ ਤੇ ਇਹ ਆਖਿਆ ਆ ਜਿਨ੍ਹਾਂ ਨੇ ਵੀ ਪਾਕਿਸਤਾਨ ਨੂੰ ਹੁਣ ਟਰੈਵਲ ਕਰਨਾ ਹੈ, ਜਿਹੜਾ ਅਮਰੀਕੀ ਨਾਗਰਿਕ ਆ, ਵੀ ਉਹ ਅਪਲਾਈ ਕਰੇ ਪੇਡ ਵੀਜ਼ਾਸ ਦੇ ਲਈ। ਹੁਣ ਖਾਸ ਕਰਕੇ ਆਪਣੇ ਵੀ ਜਿਹੜੇ ਸਿੱਖ ਅਮਰੀਕਨਸ, ਜਿਹੜੇ ਸਿੱਖ ਅਮਰੀਕਨ ਦੇ ਜਿਹੜੇ ਨਾਗਰਿਕ ਨੇ ਜਿਹੜੇ ਉੱਥੇ ਜਾਂਦੇ ਨੇ, ਉਹ ਮੇਕ ਸ਼ੋਰ ਕਰਿਓ ਵੀ ਤੁਹਾਡਾ ਜਿਹੜਾ ਉਹ ਵੀਜ਼ਾ ਪਹਿਲੋਂ ਪੇਡ ਹੋਇਆ ਹੋਵੇ ਪਾਕਿਸਤਾਨ ਦੇ ਵਿੱਚ ਜਾਣ ਦੇ ਲਈ। ਸੋ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਨ ਨਾਗਰਿਕਾਂ ਦੇ ਜਿਹੜੇ ਵੀਜ਼ਾ ਪ੍ਰਾਇਰ ਟੂ ਅਰਾਈਵਲ ਪ੍ਰੋਗਰਾਮ ਆ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਆ। ਪਾਕਿਸਤਾਨ 125 ਮੁਲਕਾਂ ਨੂੰ ਇਸ ਤਰੀਕੇ ਦੀ ਪਹਿਲੋਂ ਇਜਾਜ਼ਤ ਦਿੰਦਾ ਸੀਗਾ। ਸੋ ਹੁਣ ਪੇਡ ਵੀਜ਼ਾ ਜਿਹੜਾ ਲੈ ਕੇ ਉੱਥੇ ਜਾਣਾ ਪਊਗਾ। ਪਰ 4 ਜਿਹੜੇ ਹਰਜੋਤ ਸਿੰਘ ਜੀ ਅਫਰੀਕਾ ਦੇ ਮੁਲਕਾਂ ਨੇ ਅਮਰੀਕੀ ਲੋਕਾਂ ਨੂੰ ਜਿਹੜਾ ਹੁਣ ਉਹਨਾਂ ਮੁਲਕਾਂ ਦੇ ਵੀਜ਼ੇ ਇਸ਼ੂ ਕਰਨ ਤੇ ਜਿਹੜੀ ਉਹ ਰੋਕ ਲਾ ਦਿੱਤੀ ਆ। ਹੈ ਭਾਵੇਂ ਇਹ ਛੋਟੇ-ਛੋਟੇ ਮੁਲਕ ਜਿੱਥੇ ਪਤਾ ਨਹੀਂ ਕਿਸੇ ਨੇ ਜਾਣਾ ਹੁੰਦਾ ਹੈ ਜਾਂ ਨਹੀਂ, ਪਰ ਇੱਕ ਰੈਸੀਪ੍ਰੋਕਲ ਜਾਂ ਜਵਾਬੀ ਕਾਰਵਾਈ ਦੇ ਤੌਰ ਦੇ ਉੱਤੇ ਇਹਨਾਂ ਮੁਲਕਾਂ ਨੇ ਇਹ ਫੈਸਲਾ ਲੈ ਲਿਆ। ਅੱਜ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਸੈਕਰਾਮੈਂਟੋ 'ਚ 44ਵੀਂ ਮਾਰਚ ਫॉर ਡ੍ਰੀਮ ਪਰੇਡ ਜਿਹੜੀ ਆ ਕੱਢੀ ਗਈ, ਜਿਹਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਹਿੱਸਾ ਲਿਆ। ਸੈਕਰਾਮੈਂਟੋ ਸਿਟੀ ਕਾਲਜ ਤੋਂ ਲੈ ਕੇ ਜੋ ਲੈਂਡ ਪਾਰਕ ਤੇ ਸੇਫ ਕ੍ਰੈਡਿਟ ਯੂਨੀਅਨ ਕਨਵੈਨਸ਼ਨ ਸੈਂਟਰ, ਉੱਥੇ ਜਾ ਕੇ ਜਿਹੜੀ ਆ ਇਹ ਐਂਡ ਹੋਈ ਹੈਗੀ ਆ। ਮਾਰਚਸ ਦੇ ਵਿੱਚ ਉਹਨਾਂ ਨੇ ਸਿਵਲ ਰਾਈਟਸ ਦੇ ਲੀਡਰ ਨੂੰ ਟ੍ਰਿਬਿਊਟਸ ਵੀ ਜਿਹੜੀਆਂ ਪੇਸ਼ ਕੀਤੀਆਂ ਹੋਈਆਂ ਸੀਆਂ। ਉਹ ਤੋਂ ਬਾਅਦ ਜੋ ਕੁਝ ਹੁਣ ਵਾਪਰਿਆ ਆ ਉਹਦੇ ਬਾਰੇ ਵੀ ਖੁੱਲ੍ਹ ਕੇ ਜਿਹੜੀ ਆ ਵੋਟਿੰਗ ਰਾਈਟਸ ਨੂੰ ਲੈ ਕੇ, ਇਲੀਗਲ ਇਮੀਗ੍ਰੈਂਟਸ ਜਾਂ ਇਮੀਗ੍ਰੈਂਟਸ ਨੂੰ ਆਈਸ ਵੱਲੋਂ ਆਪਣੀ ਕਸਟਡੀ 'ਚ ਲੈਣ ਨੂੰ ਲੈ ਕੇ, ਉਹ ਤੋਂ ਬਾਅਦ ਜੋ ਕੁਝ ਵਾਪਰਿਆ ਆ ਉਹ ਸਾਰਾ ਕੁਝ ਜਿਹੜਾ ਆ ਇਸ ਪਰੇਡ ਦੇ ਵਿੱਚ ਬੜਾ ਡਿਟੇਲ 'ਚ ਜਿਹੜਾ ਆ ਡਿਸਕਸ ਕੀਤਾ ਗਿਆ। ਜੀ ਹਰਜੋਤ ਸਿੰਘ ਜੀ, ਇਸ ਟਾਈਮ ਮਿਨੇਸੋਟਾ ਦੀ ਇੱਕ ਜਿਹੜੀ ਵੀਡੀਓ ਆ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਮਰੀਕਾ ਦੇ ਵਿੱਚ, ਜਿੱਥੇ ਇੱਕ ਬਜ਼ੁਰਗ ਨੂੰ ਪੈਂਦੀ ਬਰਫ਼ ਦੇ ਵਿੱਚ ਸਿਰਫ ਕੱਛਾ ਪਾਏ ਹੋ ਕੇ ਉਹਦੇ ਉੱਤੋਂ ਦੀ ਉਹਨੂੰ ਸਿਰਫ ਕੰਬਲ ਦੇ ਕੇ ਆਈਸ ਵਾਲੇ ਘਰ ਦੇ ਬਾਹਰ ਕੱਢ ਰਹੇ ਹੈਗੇ ਆ। ਹਮੋਂਗ ਅਮਰੀਕਨ ਹੈਗਾ ਬਜ਼ੁਰਗ, ਇਸ ਦੀ ਉਮਰ ਦੱਸੀ ਜਾਂਦੀ ਆ। ਇਹ ਯੂਐਸ ਸਿਟੀਜ਼ਨ ਦੱਸਿਆ ਗਿਆ ਤੇ ਕਹਿੰਦੇ ਵੀ ਇਹਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਸੀ। ਆਰਮਡ ਆਈਸ ਦੇ ਜਿਹੜੇ ਏਜੰਟਸ ਆ ਉਹਦੇ ਘਰ ਦੇ ਵਿੱਚ ਦਾਖਲ ਹੁੰਦੇ ਆ, ਡੋਰ ਨੂੰ ਭੰਨ ਕੇ ਅੰਦਰ ਜਿਹੜਾ ਆ ਉਹ ਵੜਦੇ ਆ। ਇਹ ਦੱਸਿਆ ਗਿਆ ਆ ਵੀ ਉਹਨਾਂ ਨੇ ਕੋਈ ਵੈਲਿਡ ਵਾਰੰਟ ਜਿਹੜਾ ਆ ਉਹ ਵੀ ਨਹੀਂ ਦਿਖਾਇਆ ਸੀਗਾ। 5 ਸਾਲ ਦੇ ਗ੍ਰੈਂਡਸਨ ਦੇ ਮੋਹਰੇ ਕਹਿੰਦੇ ਵੀ ਉਸ ਦੇ ਜਿਹੜੇ ਗ੍ਰੈਂਡਫਾਦਰ ਆ ਸਕਾਟ ਥਾਓ, ਚੌਂਗਲੀ ਸਕਾਟ ਥਾਓ, ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਆ ਤੇ ਕੱਪੜੇ ਤੱਕ ਵੀ ਜਿਹੜੇ ਹਰਜੋਤ ਸਿੰਘ ਜੀ ਪਾਉਣ ਨਹੀਂ ਦਿੱਤੇ ਜਾਂਦੇ। ਸਬ ਜ਼ੀਰੋ ਕੰਡੀਸ਼ਨਸ ਆ, ਵਿੰਡ ਚਿਲਸ -30 ਡਿਗਰੀ ਦੀਆਂ ਕਹਿੰਦੇ ਵੀ ਉੱਥੇ ਚੱਲ ਰਹੀਆਂ ਸੀਗੀਆਂ। ਸ਼ਾਰਟਸ ਤੇ ਜਿਹੜਾ ਬਲੈਂਕਟ ਆ ਤੇ ਕ੍ਰੌਕਸ ਪਾ ਕੇ ਉਸ ਨੂੰ ਸਨੋ ਦੇ ਵਿੱਚੋਂ ਮਾਰਚ ਕਰਕੇ ਉਹ ਆਪਣੀ ਗੱਡੀ 'ਚ ਬਿਠਾਉਂਦੇ ਨੇ। ਘੰਟੇ ਬੱਧੀ ਜਿਹੜਾ ਆ ਉਸ ਨੂੰ ਡਰਾਈਵ ਅਰਾਊਂਡ ਕਰਦੇ ਨੇ, ਫਿੰਗਰਪ੍ਰਿੰਟ ਕਰਦੇ ਨੇ, ਸਵਾਲ ਜਵਾਬ ਹੁੰਦੇ ਨੇ। ਜਦੋਂ ਇਹਨਾਂ ਦੀ ਤਸੱਲੀ ਹੋ ਜਾਂਦੀ ਆ ਵੀ ਹਾਂ ਇਹ ਸਿਟੀਜ਼ਨ ਹੀ ਆ ਜਾਂ ਇਹ ਉਹ ਬੰਦਾ ਨਹੀਂ ਜਿਸ ਦੀ ਇਹਨਾਂ ਨੂੰ ਇਹ ਭਾਲ ਆ, ਤੇ ਫਿਰ ਉਸ ਨੂੰ ਘਰੇ ਵਾਪਸ ਛੱਡ ਜਾਂਦੇ ਨੇ। ਕਹਿੰਦੇ ਕੋਈ ਮਾਫੀ ਨਹੀਂ, ਕੋਈ ਐਕਸਪਲੇਨੇਸ਼ਨ ਇਹਨਾਂ ਦੇ ਦੁਆਰਾ ਜਿਹੜੀ ਉਹ ਨਹੀਂ ਦਿੱਤੀ ਗਈ ਹੈਗੀ। ਸੋ ਇਹ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਇਸ ਟਾਈਮ ਵਿਵਾਦ ਜਿਹੜਾ ਉਹ ਬਣਿਆ ਆ। ਸੇਂਟ ਪੌਲ ਜਿਹੜੇ ਮਿਨੇਸੋਟਾ ਦੇ ਵਿੱਚ, ਉੱਥੇ ਇਹ ਐਲਡਰਲੀ ਯੂਐਸ ਸਿਟੀਜ਼ਨ ਦੇ ਨਾਲ ਇਹ ਵਰਤਾਰਾ ਉਹ ਵਾਪਰਿਆ ਹੈਗਾ ਆ
ਤੇ ਲੋਕ ਜਿਹੜੀ ਹੁਣ ਮੰਗ ਕਰ ਰਹੇ ਆ ਵੀ ਭਾਈ ਇਸ ਦਾ ਤੁਹਾਨੂੰ ਜਵਾਬ ਜਿਹੜਾ ਉਹ ਦੇਣਾ ਚਾਹੀਦਾ ਆ, ਮੁਆਫੀ ਵੀ ਇਹਨਾਂ ਤੋਂ ਜਿਹੜੀ ਉਹ ਮੰਗਣੀ ਜਿਹੜੀ ਉਹ ਚਾਹੀਦੀ ਹੈਗੀ ਆ। ਦੇਖਿਆ ਜਾ ਸਕਦਾ ਹੈ ਵੀ ਵੀਡੀਓਜ਼ ਦੇ ਵਿੱਚ ਕਈ ਲੋਕ ਇਦਾਂ ਦੀ ਜਿਹੜੀ ਆ ਉਹ ਉਸ ਬੰਦੇ ਦੇ ਨਾਲ, ਇੱਕ ਯੂਐਸ ਸਿਟੀਜ਼ਨ ਨਾਲ ਹੋ ਰਹੀ ਦੁਰਦਸ਼ਾ ਨੂੰ ਦੇਖਦੇ ਹੋਏ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਰੋਣ ਹੀ ਜਿਹੜਾ ਉਹ ਨਿਕਲ ਰਿਹਾ ਆ ਵੀ ਇਹ ਕੀ ਵਾਪਰ ਰਿਹਾ ਆ ਅਮਰੀਕਾ ਦੇ ਇਸ ਸ਼ਹਿਰ ਦੇ ਵਿੱਚ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਹੈਲੀਕਾਪਟਰ ਕਰੂ ਨੇ ਇੱਕ ਜੋ ਹਾਈਕਰ ਮਿਸਿੰਗ ਸੀਗਾ ਉਸ ਨੂੰ ਲੱਭਿਆ ਹੈਗਾ। ਕਹਿੰਦੇ ਵੀ ਉਹਦੇ ਨਾਲ ਹੋਰ ਵੀ ਲੋਕ ਹਾਈ ਕਰਨ ਗਏ ਸੀ ਜਦੋਂ ਉਹ ਉਹਨਾਂ ਨਾਲੋਂ ਵਿਛੜ ਗਿਆ, ਬਟ ਸਮਹਾਓ ਜੋ ਉਹ ਕਾਫੀ ਪਿੱਛੇ ਰਹਿ ਗਿਆ ਤੇ ਉਸ ਤੋਂ ਬਾਅਦ ਉਸ ਦਾ ਕਨੈਕਸ਼ਨ ਹੋ ਸਕਿਆ 911 ਯੂਨਿਟ ਨਾਲ, ਉਹਨਾਂ ਨੂੰ ਕਾਲ ਕੀਤਾ ਤੇ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਆ ਰੈਸਕਿਊ ਕਰ ਲਿਆ ਗਿਆ। ਜੀ ਅਗਲੀ ਖਬਰ 'ਤੇ ਚੱਲੀਏ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿਹੜੇ ਬਹੁਤ ਸਾਰੇ ਬਿਲੀਨੀਅਰਸ ਆ ਉਹ 7 ਦਿਨਾਂ ਦੇ ਵਿੱਚ ਜਿਹੜੇ ਆ ਉਹ ਵਾਪਸ ਜਾ ਰਹੇ ਹੈਗੇ ਆ। ਬਹੁਤ ਸਾਰੇ ਮਿਆਮੀ ਨੂੰ ਜੋ ਫਲੋਰੀਡਾ ਦੇ ਵਿੱਚ ਆ ਉੱਥੇ ਮੂਵ ਹੋ ਰਹੇ ਆ। ਆਪਣੇ ਜਿਹੜੇ ਗਵਰਨਰ ਆ ਗੈਬਨ ਨਿਊਸਮ ਇਹਨਾਂ ਨੇ ਇਹ ਕਿਹਾ ਸੀ ਵੀ ਇੱਕ ਅਸੀਂ ਵੈਲਿਡ ਦੇ ਉੱਤੇ ਪ੍ਰੋਪੋਜੀਸ਼ਨ ਲੈ ਕੇ ਆ ਰਹੇ ਹਾਂ ਜਿਹਦੇ ਮੁਤਾਬਕ ਜਿਹੜੇ ਬਿਲੀਨੀਅਰਸ ਆ ਉਹਨਾਂ ਦੇ ਉੱਤੇ ਸ਼ਾਇਦ 5% ਤੱਕ ਜਿਹੜਾ ਟੈਕਸ ਆ ਲੱਗੂਗਾ। ਪਰ ਉਹਦਾ ਜਿਹੜਾ ਬਿਲੀਨੀਅਰਸ ਲੋਕ ਆ, ਜ਼ਿਆਦਾ ਅਮੀਰ ਲੋਕ ਆ, ਉਹਨਾਂ ਨੇ ਕਾਫੀ ਵਿਰੋਧ ਕੀਤਾ ਸੀ। ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਵੀ ਹਾਂ ਠੀਕ ਆ ਵੀ ਆਪਾਂ ਨੂੰ ਇਹ ਨਹੀਂ ਲਿਆਉਣਾ ਚਾਹੀਦਾ ਹੈਗਾ। ਪਰ ਵੱਖ-ਵੱਖ ਲੋਕ ਕਹਿ ਰਹੇ ਕਹਿੰਦੇ ਵੀ ਜੇ ਟੈਕਸ ਪਾਸ ਹੋ ਜਾਂਦਾ, ਇੱਕ ਉਹਨਾਂ ਦਾ ਕਸਟਮਰ ਆ ਕਹਿੰਦੇ ਉਹਦਾ $5 ਬਿਲੀਅਨ ਦੇ ਕਰੀਬ ਜਿਹੜਾ ਉਹਨੂੰ ਟੈਕਸ ਆ ਉਹ ਦੇਣਾ ਪੈਣਾ ਸੀ। ਸੋ ਇਹ ਨੈਸ਼ਨਲ ਨਿਊਜ਼ ਜ਼ਰੂਰ ਬਣ ਗਏ ਤੇ ਦੇਖੋ ਜੀ ਜਿਹੜੇ ਬਿਲੀਅਨਰਸ ਆ ਉਹਨਾਂ ਤੇ ਟੈਕਸ ਲਾਣਾ ਐਕਸਟਰਾ। ਪਰ ਬਹੁਤ ਸਾਰੇ ਜਿਹੜੇ ਆ ਉਹ ਇੱਥੋਂ ਕੈਲੀਫੋਰਨੀਆ ਨੂੰ ਛੱਡ ਕੇ ਹੋਰ ਸਟੇਟਾਂ ਦੇ ਵਿੱਚ ਮੂਵ ਹੋਣ ਜਾ ਰਹੇ ਆ ਜਾਂ ਮੂਵ ਹੋ ਗਏ ਹੈਗੇ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਪਿੱਛੇ ਜੇ ਤਾਂ ਕਹਿੰਦੇ ਸੀ ਵੀ ਸਪੋਰਟ ਸ਼ਾਇਦ ਨਾ ਵੀ ਕਰਨ, ਪਰ ਹੁਣ ਬੈਲਟ ਦੇ ਉੱਤੇ ਆਊਗਾ ਕਿ ਨਹੀਂ ਆਊਗਾ ਇਹਦਾ ਦੇਖਣ ਵਾਲੀ ਜਿਹੜੀ ਗੱਲ ਜਿਹੜੀ ਉਹ ਰਹੂਗੀ। ਸੋ ਕਈ ਤਾਂ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਜਿਹੜਾ ਬਿਲੀਅਨਰ ਟੈਕਸ ਪਲਾਨ ਆ ਉਸ ਦੀ ਵਿਰੋਧਤਾ ਕੀਤੀ ਆ। ਕਾਂਗਰਸਮੈਨ ਜਿਹੜਾ ਸੈਮ ਲਿਕਾਰਡੋ, ਜਿਹੜਾ ਸੈਨੋਜ਼ੇ ਦਾ ਕਿਸੇ ਟਾਈਮ ਮੇਅਰ ਵੀ ਹਰਜੋਤ ਸਿੰਘ ਜੀ ਰਿਹਾ ਆ, ਉਸਨੇ ਵੀ ਵਿਰੋਧਤਾ ਜਿਹੜੀ ਉਹ ਜਤਾਈ ਹੈਗੀ ਆ। ਸੋ ਉਹਨਾਂ ਨੇ ਤੇ ਕਿਹਾ ਵੀ ਜਿਹੜਾ ਕੈਲੀਫੋਰਨੀਆ ਦਾ ਬਿਗੇਸਟ ਟੈਕਸ ਪੇਅਰ ਆ ਉਹ ਟੈਕਸਸ ਦੇ ਬਿਗੇਸਟ ਟੈਕਸ ਪੇਅਰ ਜਿਹੜੇ ਆ ਉਹ ਇਵੈਂਚੁਅਲੀ ਬਣ ਜਾਣਗੇ। ਜਿਹੜੀ ਪੋਰਟਰ ਹੈਗੀ ਆ, ਕੇਟੀ ਪੋਰਟਰ, ਉਹ ਰਨ ਕਰ ਰਹੀ ਆ ਗਵਰਨਰ ਦੇ ਲਈ, ਉਹਦਾ ਨਾਮ ਜਿਹੜਾ ਇਸ ਦੇ ਵਿੱਚ ਹੈਗਾ ਆ। ਤੇ ਕਹਿੰਦੇ ਉਹਦੀਆਂ ਪ੍ਰੋਗਰੈਸਿਵ ਸਟੈਂਸ ਦੇ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ, ਹੈਲਥ ਕੇਅਰ ਵੀ ਹੈਗਾ ਤੇ ਉਹ ਚਾਹੁੰਦੀ ਆ ਵੀ 5% ਟੈਕਸ ਜਿਹੜਾ ਜਿਸ ਦੇ ਉੱਤੇ ਉਹਨੇ ਕਿਹਾ ਆ, ਕਹਿੰਦੇ ਵੀ ਇਹਦੇ ਨਾਲ ਜਿਹੜੀ ਸਾਡੀ ਐਬਿਲਿਟੀ ਆ ਫੰਡ ਕਰਨ ਦੀਆਂ ਹੋਰ ਪ੍ਰਾਇਓਰਟੀਜ਼ ਜਿੱਦਾਂ ਐਜੂਕੇਸ਼ਨ ਜਾਂ ਫੂਡ ਅਸਿਸਟੈਂਸ ਆ ਉਹ ਔਖਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਆਪੋਜੀਸ਼ਨ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਵੀ ਕਰ ਰਹੇ ਆ ਵੀ ਇਹਦਾ ਫਾਲ ਆਊਟ ਇਸ ਟਾਈਮ ਸਾਹਮਣੇ ਨਜ਼ਰ ਆ ਰਿਹਾ ਆ, ਕਿਉਂਕਿ ਜੇ ਬਿਲੀਅਨਰ ਕਹਿੰਦੇ ਵੀ ਛੱਡ ਕੇ ਜਿਹੜੇ ਉਹ ਚਲੇ ਗਏ ਤਾਂ ਵੀ ਕੰਮ ਔਖਾ ਜਿਹੜਾ ਉਹ ਹੋ ਜਾਵੇਗਾ। ਆਲਰੇਡੀ ਜੇ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚੋਂ ਬਹੁਤ ਸਾਰੀਆਂ ਬਿਲੀਅਨ ਡਾਲਰ ਵਾਲੀਆਂ ਕੰਪਨੀਜ਼ ਆ, ਉਹਨਾਂ ਨੇ ਟੈਕਸਸ ਦੇ ਵਿੱਚ ਆਪਣਾ ਨਵਾਂ ਹੈੱਡਕੁਆਟਰ ਟਿਕਾਣੇ ਜਿਹੜੇ ਆ ਉਹ ਬਣਾ ਲਏ ਆ। ਤੇ ਹੁਣ ਕੁਝ ਡੈਮੋਕ੍ਰੇਟਸ ਇਹੀ ਬਿਲੀਅਨਰ ਟੈਕਸ ਦੇ ਉਲਟ ਵੀ ਆ ਚੁੱਕੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਲੀਫੋਰਨੀਆ ਦੇ ਕਾਂਗਰਸਮੈਨ ਆ ਐਰਿਕ ਸਵੈਲਵੈਲ, ਉਹ ਰਨ ਕਰਨ ਜਾ ਰਹੇ ਆ ਕੈਲੀਫੋਰਨੀਆ ਦੀ ਗਵਰਨਰ ਦੀ ਸੀਟ ਨੂੰ ਲੈ ਕੇ। ਪਰ ਉਹਨਾਂ ਦੇ ਉੱਤੇ ਅੱਜ ਰਿਪਬਲਿਕਨ ਸਪੋਰਟਰ ਨੇ ਇੱਕ ਕੇਸ ਫਾਈਲ ਕੀਤਾ ਹੈ। ਕਹਿੰਦੇ ਵੀ ਐਰਿਕ ਸਵੈਲਵੈਲ ਤਾਂ ਕੈਲੀਫੋਰਨੀਆ ਦੇ ਰਹਿਣ ਵਾਲੇ ਨਹੀਂ ਹੈਗੇ। 2013 ਤੋਂ ਉਹ ਹਾਲਾਂਕਿ ਕਾਂਗਰਸਮੈਨ ਆ ਕੈਲੀਫੋਰਨੀਆ ਦਾ, ਜਿਹੜਾ ਕੈਸਟੋ ਵੈਲੀ ਵਾਲਾ ਯੂਨੀਵਰਸਿਟੀ ਵਾਲਾ ਏਰੀਆ ਜਿਹੜਾ ਹੈਗਾ ਇੱਥੋਂ। ਪਰ ਕੋਰਟ ਫਾਈਲਿੰਗ ਦੇ ਵਿੱਚ ਇਹ ਕਿਹਾ ਗਿਆ ਆ ਵੀ ਉਹਨਾਂ ਦੇ ਜਿਹੜੇ ਟੈਕਸ ਰਿਟਰਨ ਆ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਵੀ ਉਹਨਾਂ ਦਾ ਜਿਹੜਾ ਕੈਲੀਫੋਰਨੀਆ ਦਾ ਐਡਰੈਸ ਆ ਉਹ ਸ਼ੋ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਆ ਇਲੈਕਸ਼ਨ ਲੜਨ ਦੀ ਜਿਹੜੀ ਉਹਨਾਂ ਦੀ ਕਾਬਲੀਅਤ ਜਿਹੜੀ ਜੋ ਵੀ ਰਿਕੁਆਇਰਮੈਂਟ ਆ ਉਹ ਪੂਰੀ ਨਹੀਂ ਹੁੰਦੀ ਹੈਗੀ। ਗਵਰਨਰ ਦੇ ਲਈ ਕਹਿੰਦੇ ਭਈ ਘੱਟੋ ਘੱਟ ਯੂਐਸ ਦਾ ਸਿਟੀਜ਼ਨ ਹੋਵੇ ਤੇ 5 ਸਾਲਾਂ ਦਾ ਉਸ ਸਟੇਟ ਦਾ ਰੈਜ਼ੀਡੈਂਟ ਹੋਵੇ, ਫਿਰ ਉਹ ਫਾਈਲ ਕਰ ਸਕਦਾ ਹੈਗਾ। ਕੈਲੀਫੋਰਨੀਆ ਇੰਸਟੀਟਿਊਸ਼ਨਸ ਰੈਜ਼ੀਡੈਂਸ਼ੀਅਲ ਰਿਕੁਆਇਰਮੈਂਟ ਆਫ ਗਵਰਨਰਸ ਦੇ ਵਿੱਚ ਇਹ ਲਿਖਿਆ ਗਿਆ ਹੈਗਾ। ਜੋ ਐਰਿਕ ਸਵੈਲਵੈਲ ਆ, ਇਹਨਾਂ ਨੇ ਜਦੋਂ ਡਰਾਈਵਰ ਦੇ ਲਾਇਸੈਂਸ ਰੀਵੋਕ ਕੀਤੇ ਗਏ ਸੀ ਉਸ ਟਾਈਮ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਸਾਥ ਦਿੱਤਾ ਸੀ। ਬਹੁਤੇ ਜਿਹੜੇ ਲਾਇਸੈਂਸ ਹੋਲਡਰਸ ਹੈਗੇ ਆ ਤੇ ਉਹਨਾਂ ਨੇ ਇਹ ਕਿਹਾ ਸੀ ਭਈ ਜੋ ਆਈਸ ਏਜੰਟਸ
ਆਪਣਾ ਮੂੰਹ ਲੁਕੋ ਕੇ ਕੈਲੀਫੋਰਨੀਆ 'ਚ ਲੋਕਾਂ ਨੂੰ ਅਰੈਸਟ ਕਰਦੇ ਆ ਤੇ ਉਹਨਾਂ ਨੂੰ ਉਹ ਕੰਮ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ ਹੈਗਾ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕਾਫੀ ਜ਼ਿਆਦਾ ਕ੍ਰਿਟਿਕ ਰਹੇ ਹੈਗੇ ਆ ਐਰਿਕ ਸਵੈਲਵਰ। ਸੋ ਸਵੈਲਵਰ ਡੈਮੋਕ੍ਰੈਟਿਕ ਕੈਲੀਫੋਰਨੀਆ ਸੈਨੇਟਰ ਐਡਮ ਸ਼ੈਫ ਤੇ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਜਿਹੜੇ ਫਰਾਡ ਹੋਏ ਹੈਗੇ ਆ, ਉਹ ਡਿਪਾਰਟਮੈਂਟ ਆਫ ਜਸਟਿਸ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਇਕੱਲਾ ਡੈਮੋਕ੍ਰੇਟਸ ਦੇ ਪਿੱਛੇ ਆ, ਉਹਨਾਂ ਨੂੰ ਰਿਪਬਲਿਕਨਸ ਦੇ ਵੀ ਜਿਹੜੇ ਆ ਉਹ ਕਰਨੀ ਚਾਹੀਦੀ ਹੈਗੀ ਆ। ਸੋ ਵੱਖ-ਵੱਖ ਇਸ਼ੂ ਜਿਹੜੇ ਐਰਿਕ ਸਵੈਲਵਲ ਦੇ ਰਹੇ ਹੈਗੇ ਆ, ਪਰ ਟਰੰਪ ਉਹਨਾਂ ਦੇ ਉਹ ਐਨ ਪੂਰਾ ਠੋਕ ਕੇ ਉਹਨਾਂ ਦੇ ਉਲਟ ਹੈਗਾ। ਜੀ ਹਰਜੋਤ ਸਿੰਘ ਜੀ, ਐਰਿਕ ਸਵੈਲਵਲ ਨੇ ਇਹ ਜਿਹੜਾ ਦੋਸ਼ ਉਸ ਉੱਤੇ ਰਾਈਟ ਵਿੰਗ ਫਿਲਮ ਮੇਕਰ ਜੋ ਗਿਲਬਰਟ ਨੇ ਜਿਹੜਾ ਲਾਇਆ ਆ, ਉਸ ਨੂੰ ਨਕਾਰਦੇ ਹੋਏ ਕਿਹਾ ਵੀ ਕਹਿੰਦਾ ਵੀ ਭਾਈ ਮੈਂ ਤਾਂ ਇੱਥੇ ਹੀ ਰਹਿਣਾ ਆ। ਨਾਲ ਉਹਨੇ ਇਹ ਕਿਹਾ ਵੀ ਜਿਹੜਾ ਜੋ ਗਿਲਬਰਟ ਹੈ ਇਹਦਾ ਕੰਮ ਹੀ ਇਹ ਆ, ਇਹ ਪਹਿਲੀ ਵਾਰੀ ਨਹੀਂ, ਇਹਨੇ ਓਬਾਮਾਸ ਦੇ ਉਲਟ ਤੇ ਹੋਰ ਵੀ ਕਈਆਂ ਦੇ ਉਲਟ ਇਸੇ ਤਰੀਕੇ ਦੀ ਦੂਸ਼ਣਬਾਜ਼ੀ ਕੀਤੀ ਸੀ। ਕਹਿੰਦੇ ਵੀ ਉਹ ਭਲੇ ਸੀਗੇ, ਉਹਨਾਂ ਨੇ ਇਸ ਨੂੰ ਸੂਹ ਨਹੀਂ ਕੀਤਾ। ਕਹਿੰਦਾ ਵੀ ਹੁਣ ਮੈਂ ਤੈਨੂੰ ਕੋਰਟ ਦੇ ਵਿੱਚ ਟੱਕਰੂੰਗਾ। ਸੋ ਐਰਿਕ ਸਵੈਲਵੈਲ ਨੇ ਹੁਣ ਨਾਲ ਦੇ ਨਾਲ ਜਿਹੜੇ ਜੋ ਗਿਲਬਰਟ ਦੇ ਦੁਆਰਾ ਜੋ ਦੋਸ਼ ਲਾਏ ਗਏ ਆ ਵੀ ਉਹ ਕੈਲੀਫੋਰਨੀਆ 'ਚ ਨਹੀਂ ਰਹਿੰਦਾ ਆ, ਉਸ ਨੂੰ ਇੱਕ ਹਿਸਾਬ ਦੇ ਨਾਲ ਨਕਾਰਦੇ ਹੋਏ ਇਸੇ ਦੇ ਉਲਟ ਲਾ ਸੂਟ ਕਰਨ ਦਾ ਜਿਹੜਾ ਆ ਉਹ ਗੱਲ ਆਖ ਦਿੱਤੀ ਹੈਗੀ ਆ। ਜੀ ਜੀ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਜੀ ਇੱਥੇ ਹੀ ਤੇ ਸਮਾਪਤ ਅੱਜ ਹੁੰਦਾ ਸਟਾਕ ਹੈ। ਮਾਰਕੀਟ ਜੀ ਹੈ ਨਹੀਂ, ਪਰ ਕਰੰਸੀ ਦੀ ਜ਼ਰੂਰ ਗੱਲਬਾਤ ਕਰਦੇ ਜਾਈਏ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 94 ਪੈਸੇ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 90 ਰੁਪਏ ਤੇ 90 ਪੈਸੇ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਕਰਦੇ ਇੱਕ ਜਿਹੜੀ ਖਬਰ ਇਹ ਵੀ ਆ ਰਹੀ ਆ, FMCSA ਨੇ 3800 ਟਰੱਕ ਡਰਾਈਵਿੰਗ ਸਕੂਲ ਜਿਹੜੇ ਆ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਆ। ਉਹ ਕਹਿੰਦੇ ਵੀ ਇਹ ਜਿਹੜੇ ਟਰੱਕ ਡਰਾਈਵਿੰਗ ਸਕੂਲ ਆ, ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ ਵਾਲੇ ਆ, ਇਹ CDL ਮਿੱਲਾਂ ਜਿਹੜੀਆਂ ਉਹ ਬਣ ਚੁੱਕੀਆਂ ਸੀ। ਸੋ 3800 ਜਿਹੜੇ ਸਕੂਲ ਨੇ, ਟਰੱਕ ਡਰਾਈਵਿੰਗ ਸਕੂਲ ਆ, ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ ਦੇ ਵਿੱਚੋਂ ਬਾਹਰ ਕਰ ਦਿੱਤਾ। ਟਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ ਨੇ ਇਹ ਆਖਿਆ ਹੈਗਾ ਆ। ਕਹਿੰਦੇ ਵੀ ਅਸੀਂ ਇਹਨਾਂ ਨੂੰ ਤਾਂ ਰਿਮੂਵ ਕੀਤਾ ਆ ਕਿਉਂਕਿ ਜਿਹੜੇ ਸਿੱਖਣ ਵਾਲੇ ਆ ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਟੈਂਡਰਡ ਆਫ ਰੈਡੀਨੈਸ ਆ ਉਹਦੇ ਮੁਤਾਬਕ ਸਿਖਲਾਈ ਇਹਨਾਂ ਦੁਆਰਾ ਨਹੀਂ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ। ਇਸ ਤੋਂ ਇਲਾਵਾ ਇਹਨਾਂ 3800 ਦਾ ਜਿਨ੍ਹਾਂ ਦਾ ਨਾਂ ਤਾਂ ਕੱਟ ਹੀ ਦਿੱਤਾ ਆ, 4500 ਜਿਹੜੇ ਕੁੱਲ ਟ੍ਰੇਨਿੰਗ ਪ੍ਰੋਵਾਈਡਰ ਹੈਗੇ ਆ ਉਹਨਾਂ ਨੂੰ ਨੋਟਿਸ ਘੱਲ ਦਿੱਤੇ ਗਏ ਆ ਨਾਨ ਕੰਪਲਾਇੰਸ ਦੇ। ਤੇ ਜੇ ਉਹ ਕੰਪਲਾਇੰਟ ਸਮੇਂ ਸਿਰ ਜਿੰਨਾ ਵੀ ਉਹਨਾਂ ਨੋਟਿਸ ਦੇ ਵਿੱਚ ਵਕਤ ਹੋਊਗਾ, ਜੇ ਉਹ ਨਹੀਂ ਦਿੰਦੇ, ਉਹ ਕੰਪਲਾਇੰਟ ਨਹੀਂ ਹੁੰਦੇ, ਤਾਂ ਉਹਨਾਂ ਦੀਆਂ ਵੀ ਕਹਿ ਲਓ ਵੀ ਤਾਲੇ ਜਿਹੜੇ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਕੈਂਸਲ ਜਿਹੜੇ ਉਹ ਬਣੇ ਆ ਰਜਿਸਟਰੀ ਦੇ ਵਿੱਚ ਹੈਗੇ ਆ ਟ੍ਰੇਨਿੰਗ ਪ੍ਰੋਵਾਈਡਰ, ਉਹਨਾਂ ਵਿੱਚੋਂ ਜਿਹੜਾ ਉਹ ਬਾਹਰ ਕੱਢ ਦਿੱਤਾ ਜਾ ਸਕਦਾ ਹੈ। ਤੇ ਹਰਜੋਤ ਸਿੰਘ ਜੀ, ਇਸ ਮੌਕੇ ਜਿੱਦਾਂ ਸਵੇਰੇ ਦੀਆਂ ਖਬਰਾਂ 'ਚ ਵੀ ਆਪਾਂ ਗੱਲ ਕੀਤੀ ਸੀ ਸੋਨੇ ਚਾਂਦੀ ਨੂੰ ਲੈ ਕੇ, ਸੋਨਾ ਲਗਾਤਾਰ ਰਿਕਾਰਡ ਜਿਹੜਾ ਉਹ ਤੋੜਦਾ ਵੱਧਦਾ ਜਿਹੜਾ ਉਹ ਜਾ ਰਿਹਾ ਆ। ਸੋ ਗੋਲਡ ਇਸ ਮੌਕੇ $4671 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ ਇਹ $59 ਪ੍ਰਤੀ ਬੈਰਲ ਜਿਹੜੀ ਰਹੀ ਆ। 10 year yield 4.26%। ਕ੍ਰਿਪਟੋ ਕਰੰਸੀ ਨੂੰ ਕੋਈ ਛੁੱਟੀ ਦਾ ਮਤਲਬ ਨਹੀਂ ਰਹਿੰਦਾ, ਉਹ ਚੱਲਦੀ ਰਹਿੰਦੀ ਆ। ਬਿਟਕੋਇਨ 92,571 ਤੇ ਇਥੀਰੀਅਮ $3193 ਦੇ ਬਰਾਬਰ ਚੱਲ ਰਹੀ ਆ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।